ਉਧਰ ਇੱਕ ਹੋਰ ਝਟਕੇ ਬਾਰੇ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਦੇ ਵਿੱਚੋਂ ਗਏ ਨੇ ਭਾਜਪਾ ਦੇ ਵਿੱਚ, ਉਹਨਾਂ ਨੂੰ ਕਹਿੰਦੇ ਮਾਨਤਾ ਦੇ ਦਿੱਤੀ ਹੈ ਰਾਜ ਸਭਾ ਦੇ ਵੱਲੋਂ। ਇਹਨਾਂ ਨੇ ਤਾਂ ਬੜੀ ਭੱਜ ਨੱਠ ਕੀਤੀ ਸੀ ਵੀ ਸ਼ਾਇਦ ਇਹ ਰੁਕ ਜੂਗੀ ਮਾਨਤਾ। ਦੇਖੋ, ਇੱਕ ਪਾਸੇ ਤਾਂ ਇਹ ਅਦਾਲਤੀ ਪ੍ਰਕਿਰਿਆ ਦੇ ਰਾਹ ਪਏ ਨੇ, ਹੂੰ ਦੂਸਰੇ ਪਾਸੇ ਇਹਨਾਂ ਨੇ ਉਹਨਾਂ ਨੂੰ ਚੈਲੰਜ ਕੀਤਾ ਹੂੰ ਕਿ ਜੀ ਅਸੀਂ ਚੱਲੇ ਹਾਂ ਰਾਸ਼ਟਰਪਤੀ ਕੋਲ। ਸਾਡੇ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਸੀ ਕਿ ਮੈਂ ਸਾਰੇ ਐਮਐਲਏ ਨੂੰ ਲੈ ਕੇ ਰਾਸ਼ਟਰਪਤੀ ਕੋਲ ਜਾਊਂਗਾ। ਜੀ ਜੀ। ਤੇ ਉਧਰ ਸੰਜੇ ਸਿੰਘ ਕਹਿੰਦੇ ਮੈਂ ਰਾਜ ਸਭਾ ਦੇ ਵਿੱਚ ਮੁਖੀ ਹਾਂ ਆਮ ਆਦਮੀ ਪਾਰਟੀ ਦਾ, ਇਸ ਲਈ ਮੈਂ ਜਿਹੜੇ ਰਾਜ ਸਭਾ ਦੇ ਚੇਅਰਮੈਨ ਨੇ ਉਪ ਰਾਸ਼ਟਰਪਤੀ ਸਾਹਿਬ, ਉਹਨਾਂ ਕੋਲ ਮੈਂ ਸ਼ਿਕਾਇਤ ਕਰੂੰਗਾ ਕਿ ਜੀ ਇਹਨੂੰ ਰੋਕੋ ਕਾਰਵਾਈ। ਠੀਕ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਵੀ ਕਿ ਇਹ ਧੋਖਾ ਹੈ ਇੱਕ ਤਰ੍ਹਾਂ ਨਾਲ। ਹੂੰ ਪੰਜਾਬ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਚੁਣੇ, ਹੂੰ ਉਹਨਾਂ ਨੇ ਗਲਤ ਬੰਦੇ ਚੁਣੇ, ਪੰਜਾਬ ਨੇ ਰੌਲਾ ਪਾਇਆ ਤਾਂ ਇਹਨਾਂ ਨੇ ਨਹੀਂ ਸੁਣੀ। ਸਹੀ ਗੱਲ ਹੈ, ਬਿਲਕੁਲ ਜੀ। ਗਲਤ ਇਹਨਾਂ ਨੇ ਵੀ ਕੀਤਾ ਕਿ ਤੁਸੀਂ ਲੋਕਾਂ ਦੇ ਚੁਣੇ ਨੁਮਾਇੰਦੇ ਹੋ, ਲੋਕ ਤੁਸੀਂ ਤਾਂ ਕਹਿੰਦੇ ਲੋਕਾਂ ਦੀ ਰਾਏ ਨਾਲ ਅਸੀਂ ਉਮੀਦਵਾਰ ਬਣਾਉਂਦੇ ਹਾਂ। ਭੇਜਣ ਲੱਗੇ ਤੁਸੀਂ ਕਿਹੋ ਜਿਹੇ ਭੇਜੇ, ਇੱਕ ਵੀ ਪੰਜਾਬ ਦੀ ਨੁਮਾਇੰਦਗੀ ਵਾਲਾ ਨਹੀਂ ਭੇਜਿਆ। ਜੀ ਜੀ। ਹੁਣ ਜੇ ਇਹ ਪੰਜਾਬ ਦੇ ਐਮਐਲਏ ਨੇ ਚੁਣੇ ਨੇ ਤਾਂ ਪੰਜਾਬ ਦੇ ਐਮਐਲਏ ਨੇ ਬੀਜੇਪੀ ਨਹੀਂ ਚੁਣੀ, ਜਾਂ ਲੋਕਾਂ ਨੇ ਬੀਜੇਪੀ ਦੇ ਐਮਐਲਏ ਨਹੀਂ ਚੁਣੇ, ਤੇ ਫਿਰ ਉਹਨਾਂ ਰਾਹੀਂ ਰეკਮੈਂਡ ਕੀਤੇ ਹੋਏ ਬੰਦੇ ਬੀਜੇਪੀ ਕਿਉਂ ਲੈ ਰਹੀ ਹੈ ਵੀ? ਸਹੀ ਹੈ। ਬੀਜੇਪੀ ਨੂੰ ਵੀ ਆਪਣੇ ਸਿਧਾਂਤ ਤੇ ਫਿਰ ਪਹਿਲਾਂ ਦੇਣਾ ਚਾਹੀਦਾ ਨਾ ਕਿ ਜਦੋਂ ਸਾਡੇ ਐਮਐਲਏ ਹੋਣਗੇ ਫਿਰ ਅਸੀਂ ਆਪਣੇ ਰਾਜ ਸਭਾ ਮੈਂਬਰ ਬਣਾ ਲਿਓ, ਇਹਨਾਂ ਨੂੰ ਬਣਾ ਲਿਓ ਦੁਬਾਰਾ। ਜੀ ਜੀ, ਬਿਲਕੁਲ ਬਿਲਕੁਲ। ਜਾਂ ਇਹ ਦਮ ਰੱਖਣ ਕਿ ਜੀ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਹਾਂ। ਰਾਘਵ ਚੱਡਾ ਬੜੇ ਗੱਲਾਂ ਕਰਦਾ ਸੀ ਉੱਥੇ ਐਥਿਕਸ ਦੀਆਂ, ਤੇ ਫਿਰ ਹੁਣ ਅਸਤੀਫਾ ਦੇ ਕੇ ਬਾਹਰ ਜਾਂਦੇ ਨਾ 7 ਦੇ 7। ਸਹੀ ਹੈ। ਦੁਬਾਰਾ ਦੇਖ ਲੈਂਦੇ ਫਿਰ ਕਦ ਵਾਰੀ ਆਉਂਦੀ ਹੈ, ਕਿੱਥੇ ਆਉਂਦੀ ਹੈ, ਕਿਵੇਂ ਆਉਂਦੀ ਹੈ, ਪਤਾ ਲੱਗ ਜਾਣਾ ਸੀ। ਜੇ ਦੂਸਰੇ ਪਾਸੇ ਦੇਖਣਾ ਹੋਵੇ ਬੀਜੇਪੀ ਨੇ ਕਰਾਉਣਾ ਕੀ ਹੈ ਇਹਨਾਂ ਤੋਂ। ਚਲੋ ਆਪਾਂ ਸਵਾਤੀ ਮਾਲੀਵਾਲ ਨੂੰ ਬਾਹਰ ਰੱਖਦੇ ਹਾਂ ਪੰਜਾਬ ਵਾਲੇ ਮਾਮਲੇ ਚੋਂ, ਕਿਉਂਕਿ ਉਹ ਤਾਂ ਦਿੱਲੀ ਦੀ। ਜੀ ਜੀ। 6 ਤਾਂ ਪੰਜਾਬ ਦੇ ਕੋਠੇ ਚੋਂ ਗਏ। ਉਹ ਸਾਨੀ ਦਾ ਪੰਜਾਬ ਨਾਲ ਦੱਸ ਦਿਓ ਮੈਨੂੰ ਤਾਲੁਕਾਤ ਕੀ ਹੈ, ਸਿਰਫ ਇਸ ਲਈ ਕਿ ਉਹ ਨਰਮ ਰੁਖੜਾ ਸਿੱਖ ਚਿਹਰਾ ਜੀ। ਤੇ ਪਰ ਉਹਦੇ ਨਾਲ ਵੱਡੀ ਪਛਾਣ ਤਾਂ ਉਹਦੀ ਕਾਰੋਬਾਰੀ ਵਪਾਰੀ ਵਾਲੀ ਹੋ ਹੈ ਨਾ, ਤੇ ਉਹ ਆਰਐਸਐਸ ਨਾਲ ਬੀਜੇਪੀ ਨਾਲ ਤਾਲੁਕਾਤ ਪੁਰਾਣਾ ਸੀ, ਉਧਰੋਂ ਨਹੀਂ ਮਿਲਿਆ, ਟੈਚੀ ਚੱਕ ਕੇ ਇੱਧਰ ਆ ਗਿਆ। ਤੇ ਦੂਸਰੇ ਪਾਸੇ ਹਰਭਜਨ ਸਿੰਘ ਭੱਜੀ, ਗਰਾਊਂਡ ਤੇ ਉਹਦਾ ਕੋਈ ਤਾਲੁਕਾਤ ਨਹੀਂ ਕਿਸੇ ਲੋਕਾਂ ਨਾਲ, ਗਰਾਊਂਡ ਤੇ ਉਹਦੀ ਕੋਈ ਪਕੜ ਨਹੀਂ। ਹਾਂ, ਉਹ ਜੀਪ ਚ ਘਮਾਉਣ ਵਾਲਾ ਮਾਡਲ ਬਣ ਸਕਦਾ ਕਿ ਉਹ ਵੀ ਸੈਲੀਬ੍ਰਿਟੀ ਮਾੜੀ ਮੋਟੀ ਹੈਗੀ ਆ ਕਿ ਠੀਕ ਆ, ਉਹਨੂੰ ਖੁੱਲੀ ਜੀਪ ਚ ਘਮਾ ਲੂਗੀ ਬੀਜੇਪੀ ਇਹਦੇ ਰਾਹੀਂ। ਦੂਸਰੇ ਰਜਿੰਦਰ ਗੁਪਤਾ ਤੇ ਅਸ਼ੋਕ ਮਿੱਤਲ, ਇਹਨਾਂ ਦਾ ਦੱਸੋ ਜੀ ਧਰਾਤਲ ਤੇ ਕੀ ਆਧਾਰ ਹੈ? ਠੀਕ ਹੈ, ਕਾਰੋਬਾਰੀ ਨੇ, ਵਪਾਰੀ ਨੇ, ਤੁਹਾਨੂੰ ਫੰਡ ਚ ਕਿਤੇ ਸਹਿਯੋਗ ਕਰ ਸਕਦੇ ਨੇ, ਕਿਸੇ ਐਮਐਲਏ ਦੀ ਡਿਊਟੀਆਂ ਲਵਾ ਦੋ ਕਿ ਇੱਕ ਤੂੰ ਆਪਣੀ ਲੜਾਈ ਲੜਦਾ, ਇੱਕ ਕਿਸੇ ਹੋਰ ਦੀ ਲੜਾਈ, ਜਾਂ ਕੁਝ ਕਰ ਸਕਦੇ ਨੇ। ਸਹੀ ਹੈ। ਹੋਰ ਇਹਨਾਂ ਦਾ ਕੀ ਆਧਾਰ ਹੈ ਜੀ, ਦੱਸੋ ਮੈਨੂੰ। ਹਾਂ, ਰਾਘਵ ਚੱਡਾ ਗਰਾਊਂਡ ਦਾ ਲੀਡਰ ਤਾਂ ਨਹੀਂਗਾ। ਠੀਕ ਹੈ, ਉਹ ਕਾਗਜ਼ ਪੱਤਰ ਥੋੜੇ ਦਰੁਸਤ ਕਰਾ ਸਕਦਾ, ਮਤਲਬ ਹੋ ਸਕਦਾ ਹੈ ਕਿ ਉਹ ਮੀਡੀਆ ਮੈਨੇਜਮੈਂਟ ਦੇ ਵਿੱਚ, ਪਾਰਟੀ ਦੀ ਕੋਈ ਨੀਤੀ ਘੜਨ ਦੇ ਵਿੱਚ, ਪੰਜਾਬ 'ਚ ਕੋਈ ਨਰੇਟਿਵ ਸਿਰਜਣ ਦੇ ਵਿੱਚ, ਕੋਈ ਇਹੋ ਜਿਹੀਆਂ ਸਕੀਮਾਂ 'ਚ ਕੋਈ ਦੇ ਸਕਦਾ ਉਧਰ ਵਾਲੇ ਫਾਰਮੂਲੇ। ਉਹ ਆਪਣੇ ਵੀ ਹੁੰਦਾ ਨਾ ਕਿ ਜੇ ਕਿਸੇ ਅਦਾਰੇ 'ਚੋਂ ਦੂਏ ਅਦਾਰੇ 'ਚੋਂ ਬੰਦਾ ਲਿਆਓ ਨਾ, ਤਾਂ ਉਹ ਕਹਿੰਦਾ ਸਾਡੇ ਉੱਥੇ ਐ ਹੁੰਦਾ ਸੀ ਜੀ, ਉੱਥੇ ਅਸੀਂ ਐਂ ਕਰਦੇ ਸੀ ਜੀ, ਉਹਦਾ ਤਾਂ ਰਾਘਵ ਚੱਡਾ ਐਂ ਕਹਿ ਕਰੇ ਕਿ ਕੇਜਰੀਵਾਲ ਕੋਲ ਅਸੀਂ ਐਂ ਕਰਦੇ ਸੀ ਜੀ। ਸੋ ਇਹੋ ਜਿਹੇ ਫਾਰਮੂਲੇ। ਸੰਦੀਪ ਪਾਠਕ ਵੋਟਾਂ ਤਾਂ ਨਹੀਂ ਪਵਾ ਸਕਦਾ ਜੀ, ਪਰ ਵੋਟਾਂ ਪੈਣੀਆਂ ਕਿਵੇਂ ਦੀਆਂ ਸਕੀਮਾਂ ਦੱਸ ਸਕਦਾ ਬਸ। ਸਹੀ ਹੈ। ਸੋ ਇਸ ਲਈ ਇਹ ਪੰਜਾਬ 'ਚ ਇਹੀ ਕੰਮ ਆ ਸਕਦੇ ਨਾ, ਹੋਰ ਤੁਹਾਡੇ ਕੀ ਕੰਮ ਹੋਣੇ। ਹੁਣ ਇਹਨਾਂ ਦਰਸ਼ਨੀ ਘੋੜਿਆਂ ਦੇ ਹਵਾਲੇ ਨਾਲ ਜੀ ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਕਿ ਅਸੀਂ ਰਾਸ਼ਟਰਪਤੀ ਕੋਲ ਵੀ ਸ਼ਿਕਾਇਤ ਕਰਕੇ, ਰਾਜ ਸਭਾ ਦੇ ਚੇਅਰਮੈਨ ਨੂੰ ਵੀ ਸ਼ਿਕਾਇਤ ਕਰਕੇ, ਤੇ ਉਧਰ ਅਦਾਲਤ ਦਾ ਡਰਾਵਾ ਦੇ ਕੇ ਅਸੀਂ ਸ਼ਾਇਦ ਕਾਰਵਾਈ ਰੋਕ ਲਾਂਗੇ। ਦੇਖੋ, ਜੇ 6.67 ਬਣਦੇ ਆ ਮੇਰਾ ਖਿਆਲ 2/3 ਦੇ ਹਿਸਾਬ ਨਾਲ, ਮਤਲਬ ਜੇ 6 ਵੀ ਗਏ ਹੁੰਦੇ, ਜਿਵੇਂ ਰੌਲਾ ਪਾਉਂਦੇ ਸੀ ਕਿ ਇੱਕ ਮੁੜਿਆ ਆਇਆ ਜੀ, ਇੱਕ ਆ ਰਿਹਾ ਜੀ, ਵਾਪਸ ਆ ਗਿਆ ਜੀ, ਆਹ ਹੋ ਗਿਆ ਜੀ, ਹੈ ਨਾ। ਜੇ 6 ਵੀ ਗਏ ਹੁੰਦੇ, ਹੋ ਸਕਦਾ ਫਿਰ ਅਦਾਲਤੀ ਪ੍ਰਕਿਰਿਆ ਤਹਿਤ ਕੋਈ ਪਰੇਡ ਹੋ ਜਾਂਦੀ, ਕੁਛ ਹੋ ਜਾਂਦੀ ਕਿ ਬਈ ਇਹ 2/3 ਦਲ ਬਦਲੀ ਨਿਯਮ ਲਾਗੂ ਹੁੰਦਾ ਇਹਨਾਂ ਤੇ। ਹਾਂਜੀ ਹਾਂਜੀ। ਹੁਣ ਜਦੋਂ ਗਿਓ 7 ਨੇ ਤੇ ਸ਼ਾਮਲ ਹੋਣ ਦੀਆਂ ਤਸਵੀਰਾਂ 3 ਦੀਆਂ ਆਈਆਂ, ਪਰ 4 ਚੋਂ ਕਿਸੇ ਦੀ ਇਨਕਾਰ ਦੀ ਪੋਸਟ ਤਾਂ ਨਹੀਂ ਕੋਈ ਆਈ ਨਾ, ਤੇ ਉਹ ਬੀਜੇਪੀ 'ਚ ਚਲੇ ਗਏ। ਇਸ ਗੱਲ ਦੀ ਹਾਮੀ ਉਹਨਾਂ ਨੇ ਤਾਂ ਨਹੀਂ ਭਰੀ, ਪਰ ਤੁਸੀਂ ਭਰੀ ਜਦੋਂ ਉਹਨਾਂ ਦੀ ਸਿਕਿਉਰਿਟੀ ਹਟਾਈ, ਜਦੋਂ ਉਹਨਾਂ ਦੇ ਗੇਟਾਂ ਤੇ ਜਾ ਕੇ ਗਦਾਰ ਲਿਖਿਆ, ਤੁਸੀਂ ਸਾਬਤ ਕੀਤਾ ਕਿ ਮਤਲਬ ਚਲੇ ਗਏ। ਸਹੀ ਗੱਲ, ਪੁਸ਼ਟੀ ਕਰਤੀ ਤੁਸੀਂ ਬਕਾਇਦਾ, ਤੁਸੀਂ ਉਹਦੀ ਪੁਸ਼ਟੀ ਕਰਤੀ। ਹੁਣ ਤੁਸੀਂ ਕਹਿੰਦੇ ਹੋ ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ, ਤੇ ਮਿਲਾਂਗੇ ਵੀ ਸਾਰੇ ਐਮਐਲਏ ਨੂੰ ਲੈ ਕੇ, ਤੇ ਪੰਜਾਬ ਦਾ ਵਿਰੋਧੀ ਧਿਰ ਦਾ ਲੀਡਰ ਕਹੀ ਜਾਂਦਾ, ਕਹਿੰਦਾ ਦੇਖਿਓ ਕਿਤੇ ਧਿਆਨ ਰੱਖਿਓ, ਉੱਥੇ ਪਰੇਡ ਕਰਾ ਕੇ ਸਾਰੇ ਹੀ ਭਗਵੰਤ ਮਾਨ ਬੀਜੇਪੀ ਨਾਲ ਚਲਾ ਜਾਵੇ ਕਿਤੇ। ਹਰਿਆਣੇ 'ਚ ਇੱਕ ਵਾਰ ਹੋ ਲਿਆ ਏਦਾਂ, ਸਾਰੀ ਦੀ ਸਰਕਾਰ ਪਲਟਾ ਮਾਰ ਗਈ ਸੀ। ਨਤੀਸ਼ ਇਸ ਤਰ੍ਹਾਂ ਪਲਟੇਬਾਜ਼ੀ ਲਈ ਮਾਹਰ ਬੰਨੇ ਜਾਂਦੇ ਰਹੇ ਨੇ।
ਸੋ ਇਸ ਲਈ ਕੀ ਭਗਵੰਤ ਮਾਨ ਵੀ ਉਸ ਕਤਾਰ ਸ਼ਾਮਲ ਹੋ ਸਕਦੇ ਨੇ। ਹੂੰ ਚਲੋ ਆਪਾਂ ਨਹੀਂ ਕਹਿੰਦੇ ਕਿ ਏਦਾਂ ਹੋਣ ਵਾਲਾ, ਜੀ ਪਰ ਰਾਸ਼ਟਰਪਤੀ ਸਮਾਂ ਦੇਣਗੇ ਤੁਹਾਨੂੰ? ਮੁਸ਼ਕਿਲ ਆ। ਉਹ ਤਾਂ ਛੁੱਟੀਆਂ ਕੱਟਣ ਆ ਗਏ ਸ਼ਿਮਲੇ, ਜਿਆਦਾ ਸ਼ਿਮਲੇ ਬੁਲਾ ਲੈਣ ਤੁਹਾਨੂੰ ਫਿਰ, ਤੇ ਜਾਨੂੰ ਪਾਰੀ ਉਹਨੇ ਜਾਨੂੰ ਗੱਡੀ ਕਿਤੇ ਅੱਗੇ ਲੰਘ ਚੁੱਕੀ ਹੋਣੀ ਹੈ। ਸਹੀ ਹੈ। ਤੇ ਜਿੱਧਰ ਤੁਸੀਂ ਰਾਜ ਸਭਾ ਦੇ ਚੇਅਰਮੈਨ ਨੂੰ ਸ਼ਿਕਾਇਤ ਕਰਨੀ ਸੀ, ਅਗਲਿਆਂ ਨੇ 7 ਦੇ 7 ਚਿੱਠੀ ਦੇ ਆਧਾਰ ਤੇ ਮਨਜ਼ੂਰ ਕਰ ਲਏ ਕਿ ਸਾਡੇ ਕੋਲ ਦਸਤਖਤਾਂ ਦੀ ਚਿੱਠੀ ਆਈ ਵੀ ਹੈ ਜੀ, 3 ਨੇ ਪਟੇ ਪਵਾ ਲਏ, ਲੱਡੂ ਖਾ ਲਏ, ਗੁਲਦਸਤੇ ਲੈ ਲਏ, ਤੇ ਬਾਕੀਆਂ ਦਾ ਵੀ ਸਾਡੇ ਕੋਲ ਆਇਆ ਵਾ ਸਾਰਾ ਕੁਝ, ਮਨਜ਼ੂਰ ਹੈ ਜੀ, ਸਾਡੇ ਕੋਲ ਸੱਤੇ ਆ ਗਏ। ਉਹਨਾਂ ਨੇ ਮਨਜ਼ੂਰ ਵੀ ਕਰ ਲਏ, ਬੀਜੇਪੀ 'ਚ ਜਮਾ ਵੀ ਕਰ ਲਏ, ਵੈਬਸਾਈਟ ਤੇ ਅਪਲੋਡ ਵੀ ਕਰਤੇ, ਤੇ ਨੋਟੀਫਿਕੇਸ਼ਨ ਜਨਤਕ ਵੀ ਕਰਤਾ। ਹੁਣ ਦੱਸੋ ਜੀ, ਤੁਹਾਡੀ ਸ਼ਿਕਾਇਤ ਦੀ, ਤੁਹਾਡੀ ਅਰਜ਼ੀ ਦੀ, ਤੁਹਾਡੀ ਰੋਲੇ ਦੀ ਕੀ ਮਾਨਤਾ ਰਹੇਗੀ? ਕੋਈ ਵੈਲਿਊ ਹੈ? ਬੀਜੇਪੀ ਦੇ ਰਾਜ ਸਭਾ ਦੇ ਵਿੱਚ ਇਸ ਮੌਕੇ 106 ਤੋਂ ਵੱਧ ਕੇ 113 ਹੋ ਗਏ ਜੀ, ਤੇ ਇਹਨਾਂ ਦੇ 10 ਚੋਂ ਘਟ ਕੇ 3 ਰਹਿ ਗਏ। ਤੇ ਪਰ ਸਵਾਲ ਇਹ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਚੁਣੇ ਨੁਮਾਇੰਦਿਆਂ ਦੀ ਰੱਖਿਆ ਕਰਨੀ, ਸਿਕਿਉਰਿਟੀ ਦੇਣੀ ਹੈ। ਉਹ ਆਮ ਆਦਮੀ ਪਾਰਟੀ ਦਾ ਹੈ, ਕਾਂਗਰਸ ਦਾ, ਬੀਜੇਪੀ ਦਾ ਵੱਖਰਾ ਸਵਾਲ ਹੈ। ਮਤਲਬ ਜਦੋਂ ਤੱਕ ਤੁਹਾਡੇ ਤੱਕ ਸੀ ਤਦ ਤੱਕ ਉਹਨਾਂ ਨੂੰ ਖਤਰਾ ਸੀ, ਹੁਣ ਬੀਜੇਪੀ ਚੱਲ ਗਿਆ ਸੀ, ਆਪਣੀ ਸਿਕਿਉਰਿਟੀ ਵਾਪਸ ਲੈ ਲਈ, ਹੁਣ ਬੀਜੇਪੀ ਰੱਖਿਆ ਕਰੇ ਉਹਨਾਂ ਦੀ। ਆਹ ਜਿਹੜਾ ਢੰਗ ਤਰੀਕਾ ਹੈ, ਇਹ ਵੀ ਇਖਲਾਕ ਤੋਂ ਡਿੱਗਣ ਵਾਲੀ ਪ੍ਰਕਿਰਿਆ ਵੱਲ ਵੱਧਦਾ ਜਾ ਰਿਹਾ। ਮਤਲਬ ਜਿਹਦੀ ਪਾਰਟੀ ਦੀ ਹੈਗੀ ਆ ਸਰਕਾਰਾਂ, ਉਹਨਾਂ ਨੂੰ ਸਿਕਿਉਰਿਟੀ ਮਿਲੂਗੀ, ਦੂਏ ਫਰੀ ਜਾਣ ਡੰਡੇ ਵਜਾਉਂਦੇ। ਫਿਰ ਜਾਂ ਤਾਂ ਬੰਦ ਕਰੋ ਨਾ ਇਹ ਪ੍ਰਕਿਰਿਆ, ਤੁਸੀਂ ਤਾਂ ਆਏ ਸੀ ਆਮ ਆਦਮੀ ਬਣ ਕੇ। ਸਹੀ ਹੈ, ਬਿਲਕੁਲ। ਪਹਿਲ ਤਾਂ ਆਪਣੇ ਤੋਂ ਕਰੋ ਨਾ, ਮੁਰਗੀ ਖਾਨੇ ਤਾਂ ਆਪਣੇ ਖੋਲੋ ਨਾ ਪਹਿਲਾਂ। ਸੋ ਨਹੀਂ ਹੈਗਾ। ਸੋ ਕਾਫੀ ਕੁਝ ਇਸ ਘਟਨਾਕ੍ਰਮ ਨੇ ਕਈ ਰਾਜ ਉਧੇੜਤੇ। ਤੇ ਮੈਂ ਪਹਿਲਾਂ ਵੀ ਗੱਲ ਕਰ ਦੇਣਾ ਕਿ ਆਮ ਆਦਮੀ ਪਾਰਟੀ ਦੀਆਂ ਨੀਹਾਂ 'ਚ ਪਾਣੀ ਪੈ ਗਿਆ। ਜਿਹੜਾ ਇਹਨਾਂ ਨੂੰ 2027 ਦਾ ਨੈਰੇਟਿਵ ਦਿਖਦਾ ਸੀ, ਉਹ ਖੁਰਦਾ ਦਿਖ ਰਿਹਾ ਹੁਣ। ਮਤਲਬ ਇਹ ਨਹੀਂਗਾ ਕਿ ਅਜੇ ਵੀ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ। ਹੋ ਸਕਦਾ ਕਿ ਇੱਥੇ ਤਰਸ ਵੀ ਬਹੁਤ ਛੇਤੀ ਆ ਜਾਂਦਾ ਸਾਡੇ ਬੰਦਿਆਂ ਨੂੰ ਕਿ ਲੈ ਵੀ ਧੱਕਾ ਹੋ ਗਿਆ, ਪਤਾ ਨਹੀਂ ਕਿੱਧਰ ਨੂੰ ਹਵਾ ਬਣਦੀ ਹੈ। ਇਹਨਾਂ ਨੂੰ ਵਿਕਟਮ ਬਣਨਾ ਵੀ ਆਉਂਦਾ ਨਾ। ਹਾਂ, ਨਹੀਂ ਨੈਰੇਟਿਵ ਸਰਜਨਸ ਦਾ ਇਹ ਤੇ ਬੀਜੇਪੀ ਮਾਰ ਨੇ ਨਾ। ਸੋ ਇਸ ਲਈ ਉਹਨੇ ਪੰਜਾਬ, ਮੈਂ ਤਾਂ ਹੀ ਕਹਿੰਦਾ ਕਿ ਤਰਸ ਉਹਨਾਂ ਸੱਤਾ ਤੇ ਵੀ ਕਰਨ ਦੀ ਲੋੜ ਨਹੀਂ, ਤਰਸ ਇਹਨਾਂ ਤੇ ਵੀ ਕਰਨ ਦੀ ਲੋੜ ਨਹੀਂ, ਤੇ ਬਾਬਾ ਹੀ ਉਹਨਾਂ ਦੀ ਵੀ ਨਹੀਂ ਜਿਹੜੇ ਲੈ ਕੇ ਗਏ ਨੇ। ਸਾਰੇ ਪੰਜਾਬ ਨੂੰ ਖਾਣ ਆ ਰਹੇ ਨੇ, ਇਹ ਯਾਦ ਰੱਖੋ। ਬਿਲਕੁਲ ਜੀ।